मैं ते कंबल नूं छड्डना वा, कंबल ही नहीं मैनू पिया छड्डदा। भुख ना मंगे सालना ते इश्क ना पुछे जात। ध्यान ज्ञान सब सुथरिया दू टापां दे हेठ हाय हाय ते जे यकीन नहीं आउंदा ते भुखिया रह के वेख। वाह। फरीदा मौतों भुख बुरी, राती सुतों खा के दिने फेर आ सामने खड़ी। आतन दी रन हाँ जी, कम दी ना कार दी। ਜਿਹੜੀ ਹਰ ਵੇਲੇ ਮਤਲਬ ਇਹ ਆਖੇ ਵੀ ਨਹੀਂ ਮੈਂ ਤ੍ਰਿੰਜਣ 'ਚ ਹੀ ਬੈਠਿਆ ਰਹਿਣਾ ਵੀ ਗੱਲਾਂ ਵਾਵਾ ਚਸਕੋਰੀਆਂ ਪੂਰੇ ਪਿੰਡ ਦੀਆਂ ਖਬਰਾਂ ਮਿਲ ਜਾਂਦੀਆਂ ਨੇ ਤੇ ਉਹ ਫਿਰ ਸਮਝੋ ਵੀ ਹੋਰ ਕਿਸੇ ਕੰਮ ਦੀ ਨਹੀਂ ਰਹਿੰਦੀ। ਕਤ ਚਰਖਾ ਸ਼ਾਮ ਮਨਾਵੇਂਗੀ, ਨਿਤ ਖੇਡਣ ਨੂੰ ਪਛਤਾਵੇਂਗੀ। ਮੀਆਂ ਤੇ ਮਰ ਗਿਆ ਆਈ ਨਾਲ, ਤੇ ਬੀਬੀ ਕਿਉਂ ਮਰੇ ਰੁਖਾਈ ਨਾਲ। ਬੰਦੇ ਦੀ ਵੇਖੋ ਨਾ ਜ਼ਿੰਦਗੀ ਮੌਤ ਦਾ ਤੇ ਖੁਦਾ ਨੂੰ ਪਤਾ ਹੈ, ਜੀ ਜੀ ਬੰਦੇ ਨੂੰ ਪਤਾ ਨਹੀਂ ਕਿ ਬੰਦਾ ਜਿਹੜਾ ਉਹਦਾ ਆ ਗਈ ਰੱਬ ਵੱਲੋਂ ਤੇ ਉਹ ਫੌਤ ਹੋ ਗਿਆ ਜੀ। ਤੇ ਬੀਬੀ ਨੂੰ ਉਹਦੇ ਹੇਰ ਵਿੱਚ ਹੀ ਨਹੀਂ ਮਰ ਜਾਣਾ ਚਾਹੀਦਾ। ਹਾਂ ਉਹ ਚੱਲ ਮੇਲੇ ਨੂੰ ਚਲੀ। ਬਿਸਮਿल्लाहिर्रहमानिर्रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब न कोई। दुनिया भर विच वसन वाले पंजाबीओ ते साडे प्यारे वेखन वालेओ, अस्सलामु अलैकुम, सत श्री अकाल, नमस्कार ते ढेर ढेर सलामा। पंजाबी मां बोली दे जुबानों अदब ते सकाफत दे फरोग ते वधावे ते चढ़तल ते सिੱਖਿਆ ਲਈ शुरू ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਗਿਆਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ। ਪਿਆਰਿਓ, ਸਾਡੀ ਇਹ ਬੇਨਤੀ ਹੈ ਕਿ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੀ, ਤਾਂ ਕਿ ਸਾਡੇ तमाम तर ਨੋਟੀਫਿਕੇਸ਼ਨਸ बर वक्त ਤੁਹਾਡੇ ਤਾਈਂ ਅੱਪੜ ਸਕਣ। ਸਾਹਿਬੋ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹੱਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਸਾਡੇ ਇੱਕ ਬੜੇ ਹੀ ਮਿੱਠਲ ਮਨ ਠਾਰ ਬੇਲੀ ਨੇ, ਸਾਡੇ ਪਰਮਾਨੈਂਟ ਵਿਊਅਰ ਨੇ, ਆਸਟ੍ਰੇਲੀਆ ਮੁਕੀਮ ਨੇ ਬਸਿਲਸਿਲਾ ਰੋਜ਼ਗਾਰ, ਹਰਬੰਸ ਸਿੰਘ ਭਾਲੀ ਚੌਹਾਨ ਉਹਨਾਂ ਦਾ ਨਾਂ ਹੈ। ਉਹਨਾਂ ਸਾਨੂੰ ਇੱਕ ਅਖਾਣ ਭਿਜਵਾਇਆ ਹੈ ਤੇ ਸਾਥੋਂ ਇਹ ਮੰਗ ਕੀਤੀ ਹੈ ਕਿ ਇਸ ਅਖਾਣ ਦੇ ਨਾਲ ਜੁੜੀ ਹੋਈ ਹਕਾਇਤ ਅਸੀਂ ਤੁਹਾਡੀ ਸੇਵਾ ਦੇ ਵਿੱਚ ਬਿਆਨ ਕਰੀਏ। ਪਿਆਰਿਓ, ਅਖਾਣ ਇਸ ਤਰ੍ਹਾਂ ਹੈ ਕਿ ਮੈਂ ਤੇ ਕੰਬਲ ਨੂੰ ਛੱਡਣਾ ਵਾ, ਕੰਬਲ ਹੀ ਨਹੀਂ ਮੈਨੂੰ ਪਿਆ ਛੱਡਦਾ। ਇਸ ਅਖਾਣ ਦੇ ਨਾਲ ਜਿਹੜੀ ਹਕਾਇਤ ਬਿਆਨ ਕੀਤੀ ਜਾਂਦੀ ਹੈ, ਇਹਦਾ ਪਿਛੋਕੜ ਜਿਹੜਾ ਬਿਆਨ ਕੀਤਾ ਜਾਂਦਾ ਹੈ, ਉਹ ਸਾਹਿਬੋ ਇਸ ਤਰ੍ਹਾਂ ਹੈ ਵੀ ਦੋ ਬੰਦੇ ਸਨ ਤੇ ਉਹ ਬੜੇ ਲਾਲਚੀ ਸਨ ਤੇ ਕੰਮ ਚੋਰ ਸਨ। ਆਪਣੀ ਮਿਹਨਤ ਕਰਕੇ ਕੋਈ ਕੰਮ ਕਾਜ ਨਹੀਂ ਸਨ ਕਰਦੇ, ਨਹੀਂ ਸਨ ਰੋਟੀ ਕਮਾਉਂਦੇ, ਕਿਸੇ ਦੀ ਜੇਬ ਤੇ ਧਿਆਨ ਰੱਖਣਾ, ਕਿਸੇ ਦੀ ਤੌਣ ਤੋਂ ਜਾ ਕੇ ਰੋਟੀ ਖਾ ਲੈਣੀ, ਆਪਣੇ 10 ਨਵਾਂ ਦੀ ਕਮਾਈ ਕਰਨੀ ਉਹਨਾਂ ਦਾ ਮਨਸ਼ੂਰ ਹੀ ਨਹੀਂ ਸੀ। ਅਜਿਹੇ ਵੀ ਕਈ ਹੁੰਦੇ ਨੇ ਬੰਦੇ ਨਾ ਅਹਿਲ, ਕੰਮ ਚੋਰ। ਇੱਕ ਦਿਹਾੜੇ ਉਹ ਦੋਵੇਂ ਲਾਲਚੀ ਨੌਜਵਾਨ ਨਹਿਰ ਦੇ ਕੰਢੇ ਕੰਢੇ ਜਾ ਰਹੇ ਸਨ ਤੇ ਉਹਨਾਂ ਵੇਖਿਆ ਕਿ ਨਹਿਰ ਦੇ ਵਿੱਚ ਇੱਕ ਕੰਬਲ ਤਰਦਾ ਜਾਂਦਾ ਹੈ ਪਿਆ। ਉਹਨਾਂ ਆਖਿਆ, ਯਾਰ ਇਹ ਤੇ ਬੜਾ ਕੀਮਤੀ ਕੰਬਲ ਜਾਪਦਾ ਹੈ, ਕਾਲੇ ਰੰਗ ਦਾ, ਬੜਾ ਸੋਹਣਾ, ਉੱਤੇ ਫਰ ਵੀ ਹੈ। ਤੇ ਉਹ ਇੱਕ ਜਣਾ ਆਖਣ ਲੱਗਾ ਕਿ ਤੂੰ ਇੱਥੇ ਮੇਰੇ ਕੱਪੜਿਆਂ ਕੋਲ ਤੇ ਮੇਰੀ ਜੁੱਤੀ ਦੇ ਕੋਲ ਖਲੋ ਤੇ ਮੈਂ ਭੱਜ ਕੇ ਤੈਰ ਕੇ ਜਾਣਾ ਤੇ ਕੰਬਲ ਕੱਢ ਲਿਆਉਣਾ। ਇੱਕ ਨਹਿਰ ਦੇ ਵਿੱਚ ਛਾਲ ਮਾਰ ਗਿਆ, ਦੂਜਾ ਉਹਦੇ ਸਮਾਨ ਦੀ ਰਾਖੀ ਖਲੋ ਗਿਆ।
ਪਿਆਰਿਓ ਉਹ ਜਿਹੜਾ ਤੈਰਾਕ ਸੀ ਨਾ, ਜਿਹੜਾ ਤਰਨਾ ਜਾਣਦਾ ਸੀ, ਉਹਨੇ ਫਟਾਫਟ 4 ਹੱਥ ਮਾਰੇ ਤੇ ਨਹਿਰ ਦੇ ਵਿਚਕਾਰ ਜਾ ਕੇ ਤੇ ਉਹ ਕੰਬਲ ਨੂੰ ਉਹਨੇ ਜਾ ਹੱਥ ਪਾਇਆ। ਉਹ ਕੰਬਲ ਨਹੀਂ ਸੀ, ਉਹ ਰਿੱਛ ਸੀ, ਪਾਣੀ ਦੇ ਵਿੱਚ ਤਰਦਾ ਜਾ ਰਿਹਾ ਸੀ। ਅੱਗੋਂ ਰਿੱਛ ਨੇ ਉਹਨੂੰ ਫੜ ਲਿਆ। ਹੁਣ ਉਹ ਬੜੀ ਉਹਦੇ ਕੋਲੋਂ ਜਾਨ ਛੁਡਾਏ ਤੇ ਰਿੱਛ ਨੇ ਉਹਨੂੰ ਜੱਫਾ ਮਾਰ ਲਿਆ ਸੀ, ਉਹ ਉਹਦੀ ਜਾਨ ਨਾ ਛੱਡੇ। ਉਹ ਬਾਹਰ ਖਲੋਤਾ ਜਿਹੜਾ ਬੰਦਾ ਸੀ, ਉਹਨੇ ਵੀ ਜਦੋਂ ਵੇਖਿਆ ਵੀ ਇੰਨੀ ਤਾਂ ਦੇਰ ਲੱਗਣੀ ਨਹੀਂ ਸੀ, ਹੁਣ ਨੂੰ ਇਹਦਾ ਕੰਮ ਸੀ ਵੀ ਕੰਬਲ ਨੂੰ ਕੱਢ ਕੇ ਤੇ ਬਾਹਰ ਵੀ ਆ ਜਾਂਦਾ, ਲੇਕਿਨ ਇਹ ਨਹਿਰ ਦੇ ਵਿੱਚ ਉੱਥੇ ਹੀ ਖਲੋਤਾ ਹੈ ਤੇ ਕੰਬਲ ਨਾਲ ਕੁਸ਼ਤੀ ਕਰਨ ਡਿਆ। ਗੱਲ ਕੀ ਹੈ? ਉਹਨੇ ਉਹਨੂੰ ਆਵਾਜ਼ ਮਾਰੀ, ਉਹ ਕੀ ਗੱਲ ਹੈ, ਪਿਛਾ ਨਹੀਂ ਪਿਆ ਪਰਤਦਾ। ਉਹ ਜਿਹੜਾ ਕੰਬਲ ਨੂੰ ਜੱਫਾ ਮਾਰ ਕੇ ਉੱਥੇ ਨਹਿਰ ਦੇ ਵਿੱਚ ਪਾਣੀ ਦੇ ਡੁਬਕੀਆਂ ਲਾਣ ਡਿਆ ਸੀ, ਉਹਨੇ ਅੱਗੋਂ ਉਹਨੂੰ ਆਖਿਆ ਕਿ ਯਾਰ ਇਹ ਕੰਬਲ ਨਹੀਂ ਹੈ, ਤੇ ਰਿੱਛ ਹੈ, ਮੈਂ ਤੇ ਬੜੀ ਇਹਦੇ ਕੋਲੋਂ ਜਾਨ ਪਿਆ ਛਡਾਨਾ ਤੇ ਇਹ ਮੇਰੀ ਜਾਨ ਨਹੀਂ ਪਿਆ ਛੱਡਦਾ। ਖੈਰ ਉਹ ਬੰਦਾ ਜਿਹੜਾ ਬਾਹਰ ਖਲੋਤਾ ਸੀ, ਉਹਨੇ ਰੌਲਾ ਪਾਇਆ, ਕੋਈ ਆਲੇ ਦੁਆਲੇ ਬੰਦੇ ਇਕੱਠੇ ਹੋਏ, ਕੋਈ ਡਾਂਗਾ ਸੋਟੇ ਫੜ ਕੇ ਜਿਨ੍ਹਾਂ ਨੂੰ ਤਰਨਾ ਹੁੰਦਾ ਸੀ, ਉਹਨਾਂ ਨਹਿਰ 'ਚ ਛਾਲਾਂ ਮਾਰੀਆਂ। ਉਹ 4 ਸੋਟੇ ਮਾਰ ਕੇ ਰਿੱਛ ਦੇ ਸਿਰ 'ਚ ਤੇ ਉਸ ਗਰੀਬ ਦੀ ਜਾਨ ਛੁਡਾਈ ਤੇ ਉਹਨੂੰ ਕੱਢ ਕੇ ਬਾਹਰ ਲਿਆਂਦਾ। ਇਹ ਜਿਹੜੀ ਹਕਾਇਤ ਹੈ, ਇਹਦੇ ਤੋਂ ਪਿਆਰਿਓ ਫਿਰ ਇਸ ਅਖਾਨ ਨੇ ਜਨਮ ਲਿਆ ਵੀ ਮੈਂ ਤੇ ਕੰਬਲ ਦੀ ਜਾਨ ਛੱਡਣਾ, ਕੰਬਲ ਹੀ ਮੇਰੀ ਜਾਨ ਨਹੀਂ ਪਿਆ ਛੱਡਦਾ। ਜਦੋਂ ਕੋਈ ਲਾਲਚੀ ਬੰਦਾ ਲਾਲਚ ਦੇ ਵਿੱਚ ਕੋਈ ਅਜਿਹਾ ਵਣਜ ਵਪਾਰ ਕਰ ਬੈਂਦਾ ਹੈ ਜਾਂ ਕਿਸੇ ਅਜਿਹੇ ਕੰਮ ਦੇ ਵਿੱਚ ਹੱਥ ਪਾ ਬੈਂਦਾ ਹੈ, ਮੁਲਵਸ ਹੋ ਜਾਂਦਾ ਹੈ, ਜਿਹਦੇ ਵਿੱਚ ਆਪਣੇ ਮਨੋਂ ਤੇ ਉਹ ਲਾਲਚ ਕਰਕੇ ਤੇ ਨਫੇ ਦੇ ਲਾਲਚ 'ਚ ਉਸ ਕੰਮ ਨੂੰ ਹੱਥ ਪਾ ਲੈਂਦਾ ਹੈ। ਉਹਦੇ ਮਨ 'ਚ ਤੇ ਇਹ ਹੀ ਹੁੰਦਾ ਕਿ ਮੈਨੂੰ ਇੱਥੋਂ ਚੰਗੀ ਲੱਭਤ ਹੋਣੀ ਹੈ, ਲੇਕਿਨ ਨਾ ਸਿਰਫ ਉਲਟਾ ਉਹਨੂੰ ਨੁਕਸਾਨ ਹੁੰਦਾ ਹੈ ਉਸ ਕੰਮ ਵਿੱਚੋਂ, ਬਲਕਿ ਉਸ ਕੰਮ ਵਿੱਚੋਂ ਫਿਰ ਉਹਦੀ ਚੁੰਡ ਵੀ ਨਹੀਂ ਛੁੱਟਦੀ, ਉੱਥੋਂ ਜਾਨ ਛੁਡਾਉਣੀ ਉਹਦੇ ਲਈ ਮੁਸ਼ਕਿਲ ਹੋ ਜਾਂਦੀ ਹੈ। ਉਹ ਚਾਹੁੰਦਾ ਕਿ ਮੈਂ ਦਫਾ ਕਰਾਂ, ਮੈਂ ਇਸ ਕੰਮ ਵਿੱਚੋਂ ਬਾਹਰ ਨਿਕਲ ਜਾਵਾਂ, ਲੇਕਿਨ ਉਹਦੇ ਕੋਲੋਂ ਬਾਹਰ ਵੀ ਨਹੀਂ ਨਿਕਲਿਆ ਜਾਂਦਾ। ਅਜਿਹੀ ਸੂਰਤ-ਹਾਲ ਜਦੋਂ ਕਿਸੇ ਦੇ ਨਾਲ ਪੇਸ਼ ਆਉਂਦੀ ਹੈ ਜਾਂ ਕਿਸੇ ਤੇ ਅਜਿਹੀ ਸੂਰਤ-ਹਾਲ ਵਾਰਦ ਹੋ ਜਾਂਦੀ ਹੈ, ਉਦੋਂ ਪਿਆਰਿਓ ਆਖਿਆ ਜਾਂਦਾ ਹੈ ਵੀ ਯਾਰ ਮੈਂ ਤੇ ਕੰਬਲ ਦੀ ਬੜੀ ਕੰਬਲ ਕੋਲੋਂ ਜਾਨ ਛਡਾਨਾ, ਕੰਬਲ ਹੀ ਮੇਰੀ ਜਾਨ ਨਹੀਂ ਪਿਆ ਛੱਡਦਾ। ਸਾਹਿਬੋ ਆਓ ਤੁਹਾਡੇ ਘੱਲੇ ਹੋਏ ਬਾਕੀ ਅਖਾਨ ਲੈ ਕੇ ਚਲੀਏ ਬਾਬਾ ਜੀ ਅਹਿਸਾਨ ਬਾਜਵਾ ਹੋਰਾਂ ਦੇ ਕੋਲ, ਉਹਨਾਂ ਦੇ ਪਿੰਡ ਗਖੜਵਾਲੀ, ਤੇ ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ओ चल मेरे नू चली अस्सलामुअलैकुम जनाब बाजवा साहब। जी बिस्मिल्लाह जी, वालेकुम सलाम डॉक्टर साहब, खैरियां हो जी, खैरियां हो, की हाल चाल है जी? शुक्र अल्लाह पाक दा, मेरी सरकार तुहाड़ियां दुआवां ने जी। अल्लाह अच्छा जनाब, मेरी सरकार अज जनाब साडा सब तो पहला जिहड़ा अखान है जी, ਉਹ ਸਾਡੇ ਬੜੇ ਪਿਆਰੇ ਵੀਰ ਨੇ, ਹਾਫਜ਼ਾਬਾਦ ਰਹਿੰਦੇ ਨੇ ਜੀ, ਉਮੈਰ ਸ਼ਫੀ ਗੁੱਜਰ ਉਹਨਾਂ ਦਾ ਨਾਮ। ਵਾਹ ਜੀ ਵਾਹ। ਉਹ ਜਨਾਬ ਸਾਡੇ ਪੱਕੇ ਵਿਓਰ ਨੇ, ਉਹਨਾਂ ਅਖਾਨ ਭੇਜਿਆ, ਭੁੱਖ ਨਾ ਮੰਗੇ ਸਾਲਨਾ ਤੇ ਇਸ਼ਕ ਨਾ ਪੁੱਛੇ ਜ਼ਾਤ। ਇਹ ਨਾ ਇਹਦੀ ਇੱਕ ਸ਼ਕਲ ਇਹ ਵੀ ਹੈ ਕਿ ਭੁੱਖ ਨਾ ਪੁੱਛੇ ਲਾਜ਼ਮਾ। ਅੱਛਾ, ਲਾਜ਼ਮਾ ਦਾ ਮਤਲਬ ਇਹ ਕਿ ਰੋਟੀ ਦੇ ਨਾਲ ਖਾਣ ਵਾਲੀ ਕੋਈ ਸ਼ੈ। ਅੱਜ ਕੋਈ ਹਾਂਜੀ ਜੀ ਜੀ, ਯਾਨੀ ਕੋ ਸਾਲਣ ਜਾਂ ਕੋਈ ਹੋਰ ਕੋਈ ਸ਼ੈ, ਬੰਦਾ ਕੋ ਘਿਓ ਜਾਂ ਬੋੜਵਾ ਵੀ ਕਰ ਲੈਂਦਾ, ਯਾਨੀ ਜਿਹੜਾ ਲਾ ਕੇ ਖਾ ਲੇ। ਜੀ ਜੀ ਸਰ। ਭੁੱਖ ਨਾ ਪੁੱਛੇ ਲਾਜ਼ਮਾ ਤੇ ਇਸ਼ਕ ਨਾ ਪੁੱਛੇ ਜ਼ਾਤ। ਵਾਹ। ਤੇ ਇਹਦੇ 'ਚ ਬੜੀ ਸਿੱਧੀ ਗੱਲ ਹੈ ਕਿ ਜਦੋਂ ਭੁੱਖ ਲੱਗਦੀ ਹੈ ਨਾ ਜੀ, ਤੇ ਉਸ ਵੇਲੇ ਬੰਦੇ ਦੇ ਤੌਰ ਪੌਰ ਭੌਂ ਜਾਂਦੇ ਨੇ। ਹਾਂਜੀ ਹਾਂਜੀ ਹਾਂਜੀ। ਤੇ ਸੁਥਰੇ ਚਾਹ ਆਂਦੇ ਨੇ, ਧਿਆਨ ਗਿਆਨ ਸਭ ਸੁਥਰਿਆ ਦੂ ਟਾਪਾਂ ਦੇ ਹੇਠ। ਹਾਏ ਹਾਏ। ਤੇ ਜੇ ਯਕੀਨ ਨਹੀਂ ਆਉਂਦਾ ਤੇ ਭੁੱਖਿਆ ਰਹਿ ਕੇ ਵੇਖ। ਵਾਹ ਵਾਹ ਵਾਹ। ਤੇ ਟਾਪਾਂ ਰੋਟੀਆਂ ਨੂੰ ਆਖਦੇ ਜੀ ਜੀ ਹਾਂਜੀ। ਤੋ ਸੁਥਰੇ ਸ਼ਾਹ ਬਹੁਤ ਵੱਡੇ ਸ਼ਾਇਰ ਹੋਏ ਨੇ। ਉਹਨਾਂ ਗਿਆ ਜੀ ਜ਼ਿੰਦਗੀ ਦਾ ਸਾਰਾ ਧਿਆਨ ਗਿਆਨ ਫਕੀਰੀ ਦਰਵੇਸ਼ੀ ਇਹ ਟਾਪਾਂ ਦੇ ਨਾਲ ਹੀ ਮਤਲਬ ਇਹ ਕਿ ਚੱਲਦੀ ਹੈ, ਚੱਲਦਾ ਜੀ। ਅਗਰ ਟੁੱਕਰ ਨਾ ਪੇਟ 'ਚ ਪਵੇ ਤੇ ਬੰਦੇ ਨੂੰ ਕੁਝ ਯਾਦ ਨਹੀਂ ਰਹਿੰਦਾ। ਤੇ ਭੁੱਖ ਸਭ ਤੋਂ ਬੁਰੀ ਚੀਜ਼ ਹੈ।
ਹਜ਼ਰਤ ਅਲੀ ਅਲੈਹਿਸਲਾਮ ਦਾ ਕੌਲ ਹੈ ਕਿ ਜੇ ਭੁੱਖ ਮੈਨੂੰ ਕਿਤੇ ਇਨਸਾਨੀ ਸ਼ਕਲ 'ਚ ਮਿਲਦੀ ਹਾਏ ਤੇ ਮੈਂ ਸਭ ਤੋਂ ਪਹਿਲਾਂ ਉਹਨੂੰ ਕਤਲ ਕਰਦਾ। ਯਾਨੀ ਏਡੀ ਵੱਡੀ ਬੁਰੀ ਚੀਜ਼ ਹੈ ਭੁੱਖ। ਜੀ ਜੀ ਭੁੱਖ ਦੁਨੀਆ ਦੇ ਉੱਤੇ ਸਾਰੇ ਪਾਪ ਕਰਾ ਦਿੰਦੀ ਹੈ। ਹਾਏ ਹਾਂਜੀ। ਔਰ ਇਹ ਜਦੋਂ ਲੱਗੀ ਹੁੰਦੀ ਹੈ ਤੇ ਬੰਦਾ ਫਿਰ ਸੁੱਕੀ ਟਾਪ ਵੀ ਚੱਬ ਜਾਂਦਾ ਹੈ। ਅੱਛਾ ਬਜਾ ਹਾਂਜੀ। ਤੇ ਮਤਲਬ ਇਹ ਕਿ ਇਹਦੇ ਵਾਸਤੇ ਉਦੋਂ ਜਦੋਂ ਭੁੱਖ ਸ਼ਿੱਦਤ ਦੀ ਲੱਗੀ ਹੋਏ ਤੇ ਫਿਰ ਬੰਦੇ ਨੂੰ ਪਰਵਾਹ ਹੀ ਨਹੀਂ ਹੁੰਦੀ ਵੀ ਕੋਈ ਸਾਲਨ ਲੱਭਦਾ ਜਾਂ ਨਾਲ ਲਾ ਕੇ ਲਾਉਣ ਵਾਲੀ ਕੋਈ ਸ਼ਾਇਦ ਲੱਭਦੀ। ਹਾਂਜੀ। ਉਹ ਫਟਾਫਟ ਕੋਸ਼ਿਸ਼ ਕਰਦਾ ਕਿ ਮੈਂ ਜਿਹੜਾ ਤੰਦੂਰ ਹੈ ਇਹਦੇ 'ਚ ਬਾਲਣ ਪਾਵਾਂ ਤਾਂ ਕਿ ਮੇਰਾ ਜਿਹੜਾ ਡਾਉਣ ਲੱਗਾ ਹੈ ਨਾ ਭੁੱਖ ਦੀ ਵਜ੍ਹਾ ਨਾਲ। ਹਾਂਜੀ। ਡਾਉਂ ਆਂਦੇ ਨੇ ਇੰਨੀ ਅੱਤ ਦੀ ਭੁੱਖ ਜਿਹੜੀ ਲੱਗੀ ਹੁੰਦੀ ਉਹਨੂੰ ਡਾਉਂ ਨੂੰ ਮੈਂ ਮਕਾਵਾਂ ਕਿਸੇ ਤਰੀਕੇ ਨਾਲ ਤੇ ਜ਼ਾਹਰ ਪੇਟ 'ਚ ਰੋਟੀਆਂ ਜਾਣਗੀਆਂ ਤੇ ਥੋੜਾ ਜਿਹਾ ਉਹਦਾ ਸਾਹ ਸੌਖਾ ਹੋ ਜਾਏਗਾ। ਤੇ ਇਸ਼ਕ ਜਿਹੜਾ ਇਹ ਜਦੋਂ ਹੋਣ ਲੱਗਦਾ ਤੇ ਇਹ ਜਨਾਬ ਕਿਸੇ ਦੀ ਜ਼ਾਤ ਨਹੀਂ ਵੇਂਦਾ। ਹਾਂਜੀ। ਡਾਕਟਰ ਦਾ ਸਾਇੰਸਦਾਨ ਆਂਦੇ ਨੇ ਵੀ ਉਹ ਅੱਖੀਆਂ 'ਚੋਂ ਕੋਈ ਛੁਆਵਾਂ ਨਿਕਲਦੀਆਂ ਨੇ ਜੀ। ਹਾਂਜੀ। ਉਹ ਜਿਨ੍ਹਾਂ ਦੀਆਂ ਛੁਆਵਾਂ ਦੇ ਆਪਸ 'ਚ ਨੰਬਰ ਮਿਲ ਜਾਂਦੇ ਨੇ ਉਹ ਇੱਕ ਦੂਜੇ ਨਾਲ ਇਸ਼ਕ ਕਰਨ ਲੱਗ ਪੈਂਦੇ ਨੇ। ਔਰ ਉਹ ਇਸ਼ਕ ਜਿਹੜਾ ਫਿਰ ਏਡੀ ਇੰਤਹਾ ਤੇ ਅੱਪੜ ਜਾਂਦਾ ਹੈ ਕਿ ਵੇਖੋ ਨਾ ਜੀ ਉਹ ਆਪਣੀ ਮਤਲਬ ਜ਼ਾਤ ਨੂੰ ਵੀ ਭੁੱਲ ਜਾਂਦਾ ਹੈ। ਉਹ ਜ਼ਾਤ ਦੀ ਉਚਾਈ ਨੂੰ ਨਸਲ ਦੀ ਉਚਾਈ ਨੂੰ ਵੀ ਭੁੱਲ ਜਾਂਦਾ ਹੈ। ਔਰ ਉਹ ਵੇਖਿਆ ਕਈਆਂ ਦੇ ਤੁਸੀਂ ਵੇਖਿਆ ਵੀ ਜਨਾਬ ਜੱਟਾਂ ਦੇ ਮੁੰਡੇ ਬੜੇ ਬੜੇ ਬੜਾ ਆਪਣੇ ਆਪ ਨੂੰ ਆਕੜ ਖਾਂ ਸਮਝਣ ਵਾਲੇ ਹਾਂਜੀ ਕਿੰਨਾ ਦੀਆਂ ਲੜਕੀਆਂ ਦੇ ਨਾਲ ਉਹ ਇਸ਼ਕ ਕਰਕੇ ਤੇ ਉਹ ਮਤਲਬ ਕਿ ਉਹਨਾਂ ਨੂੰ ਫਿਰ ਵਿਆਹ ਕਰ ਲੈ ਕੇ ਟੁਰ ਗਏ ਜਾਂ ਵਿਆਹ ਕਰ ਲਿਆ ਜਾਂ ਇਹ ਸਾਰਾ ਸਿਲਸਿਲਾ ਜਿਹੜਾ ਤੇ ਇਹ ਚੱਲਦਾ ਰਹਿੰਦਾ ਹੈ। ਤੋ ਇਸ਼ਕ ਵੀ ਜਿਹੜੀ ਏਡੀਅਨ ਹੋਣੀ ਚਾਹੇ ਕਿ ਇਹ ਜਦੋਂ ਹੋ ਜੇ ਤੇ ਹੋਣ ਲੱਗਿਆ ਫਿਰ ਇਹ ਨਹੀਂ ਵਹਿੰਦਾ ਕੋ ਮਤਲਬ ਚਾਨ ਨਵਾਨ ਜਾਂ ਅਮੀਰੀ ਗਰੀਬੀ ਜਾਂ ਕੋਈ ਖਾਨਦਾਨਾਂ ਦਾ ਫਰਕ। ਹਾਂਜੀ। ਕਿ ਇਹ ਜਿਹੜਾ ਬਸ ਇੱਕੋ ਪਾਸੇ ਵੇਖਦਾ ਉਹਨੂੰ ਵੇਖਦਾ। ਵਾਹ। ਹਾਂਜੀ। ਵਾਹ ਵਾਹ। ਔਰ ਬਲਕਿ ਉਹਦੇ ਵਿੱਚੋਂ ਉਹਨੂੰ ਵੇਖਦਾ। ਪਿਆਰਿਓ ਉਮੈਰ ਸ਼ਫੀ ਗੁੱਜਰ ਸਾਹਿਬ ਸਾਡੇ ਬੜੇ ਪਿਆਰੇ ਵੇਖਣ ਵਾਲੇ ਨੇ, ਸਾਡੇ ਬੜੇ ਪਿਆਰੇ ਮਿੱਤਰ ਬੇਲੀ ਨੇ। ਉਹਨਾਂ ਬੜਾ ਹੀ ਖੂਬਸੂਰਤ ਅਖਾਣ ਸਾਨੂੰ ਭਿਜਵਾਇਆ ਸੀ ਹਾਫਜ਼ਾਬਾਦੋਂ। ਭੁੱਖ ਨਾ ਮੰਗੇ ਸਾਲਣਾ। ਬਾਜਵਾ ਸਾਹਿਬ ਆਖਿਆ ਇਹਦੀ ਇੱਕ ਸ਼ਕਲ ਇਹ ਵੀ ਭੁੱਖ ਨਾ ਮੰਗੇ ਲਾਜ਼ਮਾ ਤੇ ਇਸ਼ਕ ਨਾ ਪੁੱਛੇ ਜ਼ਾਤ। ਸਾਹਿਬੋ ਗੁਜ਼ਾਰਿਸ਼ ਹੈ ਵੇ ਇਨਸਾਨ ਸਾਰੀ ਜ਼ਿੰਦਗੀ ਜੋ ਵੀ ਧੰਦਾ ਕਰਦਾ ਜਿੰਨੀ ਨਸ ਭੱਜ ਕਰਦਾ ਜੋ ਸਾਡੀ ਜ਼ਿੰਦਗੀ ਦੀ ਤਗੋ ਤਾਜ਼ ਹੁੰਦੀ ਤੇ ਪੇਟ ਦੀ ਖਾਤਰ ਹੈ ਨਾ ਜੀ, ਰੋਟੀ ਦੇ ਵਾਸਤੇ ਸਾਰੀ ਨਸਾ ਭੱਜੀ ਕਰੀ ਦੀ ਹੈ। ਇਹ ਠੀਕ ਹੈ ਦੀਗਰ ਚੀਜ਼ਾਂ ਵੀ ਲਵਾਜ਼ਮਾਤ ਨੇ ਹੋਰ ਵੀ ਬਹੁਤ ਸਾਰੇ ਹਯਾਤੀ ਦੇ ਕੱਪੜੇ ਲੱਤੇ ਵਾਸਤੇ ਵੀ ਅਸੀਂ ਨਸ ਭੱਜ ਕਰਨੇ ਆ। ਸਾਰੀਆਂ ਜ਼ਰੂਰੀਆਤ ਜੋ ਅਸਾਂ ਪੂਰੀਆਂ ਕਰਨੀਆਂ ਹੁੰਦੀਆਂ ਨੇ ਲੇਕਿਨ ਟੌਪ ਪ੍ਰਾਇਰਿਟੀ ਜਿਹੜੀ ਹੈ ਉਹ ਰੋਟੀ ਹੁੰਦੀ ਹੈ। ਰੋਟੀ ਵਾਸਤੇ ਔਰ ਰਿਜ਼ਕ ਦੇ ਵਾਸਤੇ ਬੰਦਾ ਬੜੀ ਬੜੀ ਮਿਹਨਤ ਕਰਦਾ ਹੈ। ਸਾਡੇ ਮਾਂ ਬੋਲੀ ਪੰਜਾਬੀ 'ਚ ਹੀ ਇੱਕ ਹੋਰ ਬੜਾ ਪਿਆਰਾ ਅਖਾਣ ਹੈ ਵੀ ਪੇਟ ਨਾ ਪਈਆਂ ਰੋਟੀਆਂ ਤੇ ਸਭੇ ਹੀ ਗੱਲਾਂ ਖੋਟੀਆਂ। ਜਦੋਂ ਇਨਸਾਨ ਦਾ ਪੇਟ ਹੀ ਨਹੀਂ ਨਾ ਭਰਿਆ ਹੁੰਦਾ, ਭੁੱਖ ਬੜੀ ਸਖਤ ਲੱਗੀ ਹੋਵੇ ਤੇ ਸਾਡੇ ਮੁਸਲਿਮ ਉਲਾਮਾ ਜਿਹੜੇ ਨੇ ਉਹਨਾਂ ਨੇ ਫਰਮਾਇਆ ਕਿ ਪਹਿਲੇ ਰੋਟੀ ਖਾ ਤੇ ਬਾਅਦ ਵਿੱਚ ਨਮਾਜ਼ ਪੜ੍ਹ ਲਈ, ਕਿਉਂਕਿ ਤੇਰਾ ਨਮਾਜ਼ ਦੇ ਦੌਰਾਨ ਧਿਆਨ ਹੀ ਨਹੀਂ ਅੱਲਾ ਪਾਕ ਵੱਲ ਰਹਿਣਾ। ਢਿੱਡ ਜੋ ਤੇਰਾ ਭੁੱਖ ਹੈ, ਤੈਨੂੰ ਸਖਤ ਭੁੱਖ ਲੱਗੀ ਹੈ, ਯਕਸੂਈ ਨਹੀਂ ਹੋਣੀ ਉਹਦੇ ਬਾਰਗਾਹ ਦੇ ਵਿੱਚ ਖਲੋਤੇ ਆ। ਇਸ ਵਾਸਤੇ ਇਮਾਮ ਗਜ਼ਾਲੀ ਫਰਮਾਇਆ ਸੀ ਕਿ ਇਸਲਾਮ ਦੇ 5 ਰੁਕਨ ਨਹੀਂ 6 ਰੁਕਨ ਨੇ ਤੇ 6ਵਾਂ ਰੁਕਨ ਹੈ ਰੋਟੀ। ਨਮਾਜ਼ ਦਾ ਟਾਈਮ ਆ ਜਾਏ, ਉਧਰੋਂ ਸ਼ਦੀਦ ਭੁੱਖ ਲੱਗੀ ਹੋਵੇ, ਪਹਿਲੇ ਰੋਟੀ ਖਾ ਲੈ, ਤੇਰੀ ਉਹ ਅੱਗ ਬੁੱਝ ਜਾਏ, ਪੇਟ ਦਾ ਦੋਜ਼ਖ ਭਰ ਜਾਏ, ਹੁਣ ਸਕੂਨ ਨਾਲ ਨਮਾਜ਼ ਪੜ੍ਹ। ਬਾਬਾ ਜੀ ਫਰੀਦ ਵੀ ਆਖਿਆ ਸੀ ਕਿ ਫਰੀਦਾ ਮੌਤੋਂ ਭੁੱਖ ਬੁਰੀ, ਰਾਤੀ ਸੁੱਤੋਂ ਖਾ ਕੇ ਦਿਨੇ ਫੇਰ ਆ ਸਾਹਮਣੇ ਖੜੀ। ਸੋ ਇਹ ਇੱਕ ਅਜਿਹਾ ਅਮਲ ਹੈ। ਇਸੇ ਤਰ੍ਹਾਂ ਇਸ਼ਕ ਵੀ ਇੱਕ ਜ਼ਰੂਰਤ ਹੈ ਇਨਸਾਨੀ। ਇਨਸਾਨ ਜਿਹੜਾ ਆਪਣੀ ਹਯਾਤੀ ਦੇ ਵਿੱਚ ਉਹਨੂੰ ਸਿਨਫੇ ਮੁਖਾਲਫ ਦੇ ਨਾਲ ਉਹਦੀ ਕਸ਼ਿਸ਼ ਔਰ ਅਟਰੈਕਸ਼ਨ ਔਰ ਉਹਦੀ ਜ਼ਰੂਰਤ ਇਹ ਬਾਕੀ ਰਹਿੰਦੀ ਹੈ ਔਰ ਇਹ ਬੜੀ ਵੱਡੀ ਜ਼ਰੂਰਤ ਹੈ। ਜਿਸ ਤਰ੍ਹਾਂ ਭੁੱਖ ਲੱਗੀ ਹੋਵੇ ਤੇ ਬੰਦਾ ਕੁਛ ਨਹੀਂ ਵਹਿੰਦਾ ਕਿ ਸਾਲਣਾ ਹੈ ਕਿ ਨਹੀਂ ਹੈ, ਗੰਢੇ ਨਾਲ ਵੀ ਖਾ ਲੈਂਦਾ, ਅਚਾਰ ਨਾਲ ਵੀ ਖਾ ਲੈਂਦਾ। ਇਸੇ ਤਰ੍ਹਾਂ ਹੀ ਪਿਆਰਿਓ ਜਿਸ ਵੇਲੇ ਕਿਸੇ ਨਾਲ ਇਸ਼ਕ ਹੋ ਜਾਵੇ ਤੇ ਉਹਦੀ ਕੌਮ ਜ਼ਾਤ ਨਹੀਂ ਫਿਰ ਬੰਦਾ ਪੁੱਛਦਾ। ਆਪ ਭਾਵੇਂ ਕਿੰਨੀ
ਉੱਚੀ ਨਸਲ ਦਾ ਬੰਦਾ ਆਪਣੇ ਆਪ ਨੂੰ ਸਮਝਦਾ ਹੋਵੇ, ਕਿਸੇ ਮਾੜੇ ਘਰ ਦੀ, ਕਿਸੇ ਗਰੀਬ ਮਸਕੀਨ ਦੀ ਬੱਚੀ ਨਾਲ ਵੀ ਉਹਨੂੰ ਇਸ਼ਕ ਹੋ ਜਾਏ ਤੇ ਉਹ ਫਿਰ ਸਭ ਕੁਝ ਛੱਡ ਦਿੰਦਾ। ਮਾਪੇ ਛੱਡਦੇ ਵੇਖੇ ਨੇ ਅਸੀਂ ਲੋਕ, ਅਜੇ ਵੀ ਐਸੇ ਨੌਜਵਾਨ ਦੇਖੇ ਨੇ, ਆਸ਼ਿਕ ਐਸੇ ਦੇਖੇ ਨੇ ਜਿਨ੍ਹਾਂ ਆਪਣਾ ਸਭ ਕੁਝ ਦਾਅ ਤੇ ਲਾਤਾ, ਲੇਕਿਨ ਉਹਨਾਂ ਆਪਣੇ ਮਹਿਬੂਬ ਦੀ ਚੁੰਡ ਨਹੀਂ ਛੱਡੀ। ਇਹ ਸੋਹਣੀ ਮਹੀਵਾਲ ਦਾ ਕਿੱਸਾ ਸਾਡਾ ਇੱਕ ਬਹੁਤ ਵੱਡੀ ਰੋਮਾਨਵੀ ਦਾਸਤਾਨ ਹੈ। ਵੇਖ ਲਵੋ, ਉਹ ਬਾਦਸ਼ਾਹਾਂ ਦਾ ਪੁੱਤਰ ਸੀ ਤੇ ਮਹੀਵਾਲ ਬਣ ਗਿਆ, ਮੱਝਾਂ ਚਾਰਦਾ ਰਿਹਾ ਸੋਹਣੀ ਪਿੱਛੇ। ਸੋ ਇਸ ਖਾਨੇ 'ਚ ਇਹ ਦੱਸਿਆ ਗਿਆ ਹੈ ਕਿ ਸਖਤ ਭੁੱਖ ਲੱਗੀ ਹੋਵੇ ਤੇ ਲਾਜ਼ਮੇ ਯਾਨੀ ਲਵਾਜ਼ਮਾਤ ਤਮਾਮ ਬੰਦਾ ਪੂਰੇ ਨਹੀਂ ਕਰਦਾ ਕਿ ਪੂਰਾ ਦਸਤਰਖਾਨ ਸੱਜ ਲਵੇ, ਚਟਨੀ ਵੀ ਆ ਲਵੇ, ਫਲਾਣੀ ਸ਼ੈ ਵੀ ਹੈ ਹੀ ਕੱਖ ਨਹੀਂ। ਜਦੋਂ ਹੈ ਹੀ ਭੁੱਖ ਹੈ, ਗਰੀਬੀ ਹੈ, ਤੇ ਸੁੱਕੀ ਰੋਟੀ ਵੀ ਬਾਜਵਾ ਸਾਹਿਬ ਨੇ ਫਰਮਾਇਆ ਵੀ ਪਾਣੀ ਨਾਲ ਅੰਦਰ ਲੰਘਾਉਣ ਦੀ ਕੋਸ਼ਿਸ਼ ਕਰਦਾ ਵੀ ਮੇਰਾ ਪੇਟ ਭਰੇ, ਮੈਨੂੰ ਤਸ਼ੱਫੀ ਤੇ ਹੋਵੇ ਨਾ, ਸਕੂਨ ਤੇ ਹੋਵੇ, ਕੋਈ ਤਸੱਲੀ ਤੇ ਹੋਵੇ ਮੈਨੂੰ। ਇਸੇ ਤਰ੍ਹਾਂ ਹੀ ਇਸ਼ਕ ਦਾ ਮਾਮਲਾ ਹੈ, ਉਹਦੇ ਵਿੱਚ ਬੰਦਾ ਦੇ ਕੋਲ ਇੰਨਾ ਟਾਈਮ ਹੀ ਨਹੀਂ ਹੁੰਦਾ। ਦੇਖਾ ਜੋ ਹੁਸਨ यार तबीयत मचल गई, आंखों का था कसूर, छुरी दिल पे चल गई। इन्ना टाइम नहीं मिलता कि उन्हें अग्गा पिछा पता कर लीए तो इसका शनाख्ती कार्ड वेख लीए भी ये कौन है तो कित्थों दी है तो किहदी की लगदी है। बंदा बस उत्थे फिर इश्क दे हथों रुड़ जाता है। बाजवा साहब भलवाल सरगोधा, उथों राणा सलमान साहब ने साडे बड़े प्यारे वेखण वाले जी 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 ਉਹਨਾਂ ਜਨਾਬ ਖਾਨ ਭੇਜਿਆ ਵੀ ਆਤਨ ਦੀ ਰੰਨ, ਹਾਂਜੀ, ਕੰਮ ਦੀ ਨਾ ਕਾਰ ਦੀ। ਹਾਂਜੀ, ਆਤਨ ਆਂਦੇ ਨੇ ਤਰੀਆਂ ਨੂੰ। ਅੱਛਾ ਜੀ। ਜਦੋਂ ਚਰਖੇ ਕੱਤਦੀਆਂ ਸਨ ਨਾ ਬੀਬੀਆਂ, ਜੀ ਜੀ, ਤੇ ਰਾਤ ਨੂੰ ਕੰਮਾਂ ਕਾਰਾਂ ਤੋਂ ਵਿਹਲਿਆਂ ਹੋ ਕੇ, ਸਿਆਲ ਦੀਆਂ ਲੰਮੀਆਂ ਰਾਤਾਂ ਹੁੰਦੀਆਂ ਸਨ, ਜੀ ਜੀ, ਤੇ ਉਹ ਫਿਰ ਆਂਢ ਗੁਆਂਢ ਦੀਆਂ ਨਾ 2-3 ਘਰਾਂ ਦੀਆਂ ਬੀਬੀਆਂ ਨੇ ਕਿਸੇ ਵੱਡੇ ਪਸਾਰ 'ਚ ਬਹਿ ਜਾਣਾ ਤੇ ਉੱਥੇ ਫਿਰ ਨਾ ਗੋਲ ਦਾਇਰੇ 'ਚ ਚਰਖੇ ਢਾਹ ਲੈਣੇ। ਤੇ ਮਤਲਬ ਇਹ ਕਿ ਆਪਣਾ ਆਪਣਾ ਉਹਨਾਂ ਸੂਤਰ ਨਾਲ ਇੱਕ ਦੂਜੀ ਨਾਲ ਜਿੱਦ ਕੇ ਫਿਰ ਕੱਤਣਾ। ਮਤਲਬ ਗੋੜੇ ਬਣਾ ਲੈਣੇ ਪੂਣੀਆਂ ਦੇ, ਤੇ ਉਹਦੇ ਆਖਣਾ ਵੀ ਹਲਾ ਵੀ ਕਿਹੜਾ ਬਹੁਤਾ ਕੱਤਦੀ ਏ ਜੀ। ਤੇ ਉਹ ਜਿਹੜੀ ਬੀਬੀ ਬਹੁਤ ਜ਼ਿਆਦਾ ਹੀ ਗੱਲਾਂ ਦੇ ਚਸਕੇ 'ਚ ਵੀ ਪੈ ਜੇ ਨਾ, ਤੇ ਉਹ ਰਵੇ ਹੀ ਤਰੀਆਂ 'ਚ ਤੇ ਬਾਕੀ ਕੰਮ ਕਰੇ ਹੀ ਨਾ ਜੀ। ਦੇਖੋ ਨਾ, ਤਰੀਆਂ 'ਚ ਰਹਿਣ ਦਾ ਮਤਲਬ ਕਿ ਦੂਜੇ ਵੀ ਘਰ ਦੇ ਕੰਮ ਕਰਨੇ, ਬੱਚਿਆਂ ਨੂੰ ਰੋਟੀ ਖਵਾ ਕੇ, ਖਾਮਦ ਨੂੰ ਖਵਾਣੀ, ਕੱਪੜੇ ਧੋਣੇ, ਵਾਧੇ ਘਾਟੇ, ਤੇ ਵੇਲੇ ਵੇਲੇ ਚਰਖਾ ਕੱਤ ਲੈਣਾ ਜੀ। ਹਾਂਜੀ। ਤੇ ਜਿਹੜੀ ਹਰ ਵੇਲੇ ਮਤਲਬ ਇਹ ਆਖੇ ਵੀ ਨਹੀਂ ਮੈਂ ਤਰੀਆਂ 'ਚ ਹੀ ਬੈਠਿਆ ਰਹਿਣਾ, ਵੀ ਗੱਲਾਂ ਵਾਵਾ ਚਸਕੋਰੀਆਂ ਪੂਰੇ ਪਿੰਡ ਦੀਆਂ ਖਬਰਾਂ ਮਿਲ ਜਾਂਦੀਆਂ ਨੇ, ਤੇ ਉਹ ਫਿਰ ਸਮਝੋ ਵੀ ਹੋਰ ਕਿਸੇ ਕੰਮ ਦੀ ਨਹੀਂ ਰਹਿੰਦੀ। ਤੋ ਇਹਦੇ 'ਚ ਇਹ ਦੱਸਿਆ ਗਿਆ ਵੀ ਜਿਹੜੀ ਬੀਬੀ ਬਹੁਤਾ ਜ਼ਿਆਦਾ ਤਰੀਆਂ ਨਾਲ ਹੀ ਧਿਆਨ ਰੱਖੇ ਨਾ, ਤੇ ਵੇਖੋ ਨਾ ਕੰਮ ਤੇ ਸਾਰੇ ਜਿਹੜੇ ਜ਼ਿੰਦਗੀ ਦੇ ਨੇ ਉਹਨਾਂ ਨੂੰ ਬੈਲੈਂਸ ਰੱਖ ਕੇ ਕਰਨਾ ਚਾਹੀਦਾ ਨਾ। ਬਿਲਕੁਲ ਜੀ। ਸਵੇਰੇ ਉੱਠੇ ਨਮਾਜ਼ ਦੇ ਵੇਲੇ ਨਮਾਜ਼ ਪੜ੍ਹੇ ਬੰਦਾ, ਆਟਾ ਗੁੰਨੇ, ਆਟਾ ਮਤਲਬ ਰੋਟੀ ਵੇਲੇ ਸਿਰ ਪਕਾ ਕੇ ਬੱਚਿਆਂ ਨੂੰ ਖਵਾਏ, ਉਹਨਾਂ ਨੂੰ ਘੱਲੇ, ਖਾਵਣ ਨੂੰ ਆਪਣੇ ਕੰਮ ਤੇ ਜਿਹੜਾ ਵੀ ਜਾਂਦਾ ਹੈ, ਵਾਹੀ ਹੈ ਜਾਂ ਜੋ ਵੀ ਹੈ ਨੌਕਰੀ ਹੈ ਜਾਏ। ਤੇ ਉਹਦੇ ਤੋਂ ਬਾਅਦ ਜਿਹੜੀ ਉਹ ਬੀਬੀ ਗੱਲਾਂ ਦੇ ਧੰਦੇ ਹੀ ਲੱਗੀ ਰਹੇ ਨਾ, ਜਿਹਨੂੰ ਗੱਲਾਂ ਦੀ ਜਿਹੜੀ ਬੀਬੀ ਚਸਕੋਰੀ ਹੋਏ ਨਾ ਜੀ, ਉਹ ਫਿਰ ਤੁਸੀਂ ਸਮਝ ਲਓ ਵੀ ਕਿਸੇ ਕੰਮਕਾਰ ਦੀ ਨਹੀਂ ਰਹਿ ਜਾਂਦੀ। ਲੋ ਜੀ ਸਾਹਿਬੋ, ਸਾਡੇ ਬੜੇ ਪਿਆਰੇ ਮਿੱਤਰ ਨੇ ਰਾਣਾ ਸਲਮਾਨ ਸਾਹਿਬ ਭਲਵਾਲ ਸਰਗੋਧਾ ਤੋਂ, ਉਹਨਾਂ ਸਾਨੂੰ ਅਖਾਣ ਭਿਜਵਾਇਆ ਵੀ ਆਤਨ ਦੀ ਰੰਨ, ਕੰਮ ਦੀ ਨਾ ਕਾਰ ਦੀ। ਸਾਹਿਬੋ, ਅੱਜ ਤੋਂ 50-60 ਵਰੇ ਪਹਿਲੇ, ਨਿਸਫ ਸਦੀ ਤੋਂ ਪਹਿਲੇ ਜਿਹੜਾ ਸਾਡੇ ਦੇਸ਼ ਪੰਜਾਬ ਦਾ ਵਸੇਬ ਸੀ, ਉੱਥੇ ਧੀਆਂ ਭੈਣਾਂ ਪਿੰਡਾਂ ਦੀਆਂ ਖਵਾਤੀਨ ਇਕੱਠੀਆਂ ਹੋ ਕੇ ਕਿਸੇ ਇੱਕ ਵੱਡੇ ਘਰ, ਜਿਨ੍ਹਾਂ ਦਾ ਕੋਈ ਵੱਡਾ ਵਿਹੜਾ ਜਾਂ ਪਸਾਰ ਹੁੰਦਾ ਸੀ, ਉੱਥੇ ਬਹਿ ਕੇ ਤੇ ਚਰਖੇ ਕੱਤਦੀਆਂ ਹੁੰਦੀਆਂ ਸਨ। ਉਹਨਾਂ ਬੱਚੀਆਂ ਆਪੂ ਮਿਹਨਤ ਕਰਕੇ ਚਰਖੇ ਕੱਤ ਕੇ ਤੇ ਆਪਣਾ ਫਿਰ ਦਾਜ ਤਿਆਰ ਕਰਨਾ। ਅਜਿਹੀ ਧੀ ਭੈਣ ਜਿਹੜੀ ਜ਼ਿਆਦਾ ਤੋਂ ਜ਼ਿਆਦਾ ਚਰਖਾ ਕੱਤਦੀ ਸੀ, ਜ਼ਿਆਦਾ ਤੋਂ ਜ਼ਿਆਦਾ ਆਪਣੇ ਖੇਸ ਚਾਦਰਾਂ ਬਣਾ ਲੈਂਦੀ ਸੀ, ਜਹੇਜ਼ ਤਿਆਰ ਕਰ ਲੈਂਦੀ ਸੀ, ਉਹਨੂੰ ਬੜੀ ਸੁਘੜ ਸਮਝਿਆ ਜਾਂਦਾ ਸੀ। ਸ਼ਾਹ ਹੁਸੈਨ ਵੀ ਆਪਣੀ ਇੱਕ ਕਾਫੀ 'ਚ ਕਿਹਾ ਵੀ ਕੱਤ ਚਰਖਾ ਸ਼ਾਮ ਮਨਾਵੇਂਗੀ, ਨਿਤ ਖੇਡਣ ਨੂੰ ਪਛਤਾਵੇਂਗੀ। ਜ਼ਿਆਦਾ ਤੋਂ ਜ਼ਿਆਦਾ ਜਿਹੜਾ, ਚੂੰਕਿ ਉਦੋਂ ਟੈਕਸਟਾਈਲ ਇੰਡਸਟਰੀ ਹੁੰਦੀ ਨਹੀਂ ਸੀ ਤੇ ਦਸਤਕਾਰੀਆਂ ਦਾ ਹੀ ਦੌਰ ਸੀ, ਤੇ ਆਪੂ ਬਣਾਉਣਾ ਪੈਂਦਾ ਸੀ ਆਪਣਾ ਸਾਰਾ ਜਹੇਜ਼। ਉਦੋਂ ਤੇ ਬਾਜਵਾ ਸਾਹਿਬ ਅਕਸਰ ਸਾਨੂੰ ਦੱਸਦੇ ਹੁੰਦੇ ਨੇ ਵੀ ਜਿਹੜੇ ਘਰ ਦੇ ਮਰਦ, ਘਰ ਦੀਆਂ ਖਵਾਤੀਨ ਵੀ ਕੱਪੜੇ ਪਹਿਨਦੀਆਂ ਹੁੰਦੀਆਂ ਸਨ, ਉਹ ਵੀ ਆਪੂ ਚਰਖੇ ਦੇ
ਬਣਾਉਣੇ ਪੈਂਦੇ ਹਨ ਚਰਖਾ ਕੱਤ ਕੇ। ਸਾਹਿਬੋ ਮੈਨੂੰ ਯਾਦ ਹੈ, ਮੈਂ ਆਪਣੀ ਇੱਕ ਅਜ਼ੀਜ਼ਾ ਬਜ਼ੁਰਗ ਖਾਤੂਨ ਸਨ, ਸਾਡੀ ਨਾਨੀ ਦੀ ਹਮਸ਼ੀਰਾ ਸਨ, ਤੇ ਉਹਨਾਂ ਸਾਨੂੰ, ਮੈਨੂੰ ਯਾਦ ਹੈ ਅੱਜ ਤੱਕ, ਕਿ ਉਹਨਾਂ ਆਪਣਾ ਕਫਨ ਜਿਹੜਾ ਨਾ ਜੀ, ਉਹ ਆਪੂ ਚਰਖਾ ਕੱਤ ਕੇ ਤੇ ਤਿਆਰ ਕਰਕੇ ਰੱਖਿਆ ਹੋਇਆ ਸੀ। ਉਹ ਆਂਦੀਆਂ ਹੁੰਦੀਆਂ ਸਨ ਬੜੇ ਫਖਰ ਨਾਲ ਕਿ ਮੈਂ ਤੇ ਆਪਣਾ ਕਫਨ ਵੀ ਤਿਆਰ ਕਰ ਲਿਆ ਹੋਇਆ ਏ, ਚਰਖਾ ਹੀ ਕੱਤ ਕੇ। ਉਦੋਂ ਹਰ ਸ਼ੈ ਹੈਂਡਮੇਡ ਹੁੰਦੀ ਸੀ। ਹੁਣ ਤੇ ਜਾ ਕੇ ਬਾਜ਼ਾਰਾਂ 'ਚੋਂ ਹਰ ਚੀਜ਼ ਲੈ ਆਈਦੀ ਹੈ, ਹੁਣ ਤੇ ਕੋਈ ਐਸੀ ਜ਼ਰੂਰਤ ਨਹੀਂ ਹੁੰਦੀ, ਚਰਖੇ ਦਾ ਰਿਵਾਜ ਹੀ ਹੁਣ ਖਤਮ ਹੋ ਗਿਆ। ਸੋ ਆਤਨ ਦੀ ਰੰਨ ਕੰਮ ਦੀ ਨਾ ਕਾਰ ਦੀ ਦਾ ਮਤਲਬ ਇਹ ਹੈ ਕਿ ਉੱਥੇ ਜਿਸਲੇ ਕੁੜੀਆਂ ਬਹਿ ਕੇ ਸਾਰੀਆਂ ਚਰਖਾ ਚੁਰਖਾ ਕੱਤਦੀਆਂ ਸਨ ਨਾ, ਤੇ ਬਾਜਵਾ ਸਾਹਿਬ ਜਿਵੇਂ ਦੱਸਿਆ, ਤੇ ਉਹਨਾਂ ਨੂੰ ਗੱਲਾਂ ਦੇ ਚਸਕੇ ਪੈ ਜਾਂਦੇ ਸਨ। ਖਵਾਤੀਨ ਜਦੋਂ ਇਕੱਠੀਆਂ ਬਹਿੰਦੀਆਂ ਨੇ, ਫਿਰ ਆਪਣੇ ਘਰਾਂ ਦੀਆਂ ਵੀ ਸਾਰੀਆਂ, ਨਹੀਂ ਤੇਰੇ ਭਾਈਏ ਨੇ ਰਾਤੀ ਇੰਜ ਕੀਤਾ, ਮੈਂ ਫਲਾਣੇ ਨੇ ਇੰਜ ਕੀਤਾ, ਮੈਂ ਸੱਸ ਨੂੰ ਇੰਜ ਆਖਿਆ, ਸਹੁਰੇ ਮੇਰੇ ਨੇ ਗੱਲ ਕੀਤੀ, ਮੈਂ ਕਿਹਾ ਗੱਲ ਸੁਣ ਲੈ ਚਾਚਾ, ਜੋ ਸਾਰਾ ਆਪਣੀ ਜਿਹੜੀਆਂ ਗੱਲਾਂ ਨਹੀਂ ਵੀ ਸੁਣਾਉਣ ਵਾਲੀਆਂ ਹੁੰਦੀਆਂ ਨੇ ਉਹ ਵੀ ਸੁਣਾਉਂਦੀਆਂ ਨੇ, ਬਦਖੋਈਆਂ ਕਰਦੀਆਂ ਨੇ, ਫਿਰ ਬਹਿ ਕੇ ਇੱਕ ਦੂਜੇ ਦੀਆਂ ਤਾਰੀਫਾਂ ਤੇ ਘੱਟ ਹੀ ਕਰਦੀਆਂ ਨੇ। ਸੋ ਪਿਆਰਿਓ, ਇਹ ਜਿਹੜੀਆਂ ਗੱਲਾਂ ਹੁੰਦੀਆਂ ਨੇ ਨਾ, ਇਹਨਾਂ ਦਾ ਚਸਕਾ ਲੱਗ ਜਾਂਦਾ, ਉਹ ਫਿਰ ਟਾਈਮ ਨਾਲ ਪੁੱਜਦੀਆਂ ਨੇ। ਬਹਾਨਾ ਵੀ ਹੁੰਦਾ ਜਾ ਕੇ, ਬਈ ਮੈਂ ਉੱਥੇ ਚਰਖਾ ਕੱਤਣਾ, ਤੇ ਨਾਲੇ ਵੱਡੀ ਗੱਲ ਵਿੱਚ ਹੁੰਦੀ ਹੈ ਵੀ ਗੱਪਸ਼ਪ ਸੁਣਾਂਗੀਆਂ ਹੁਣ ਪਿੰਡ 'ਚ ਨਵੀਆਂ ਖਬਰਾਂ ਕੀ ਨੇ, ਉਹ ਜਿਹੜੀਆਂ ਕਰੰਟ ਇਸ਼ੂਜ਼ ਦੇ ਉੱਤੇ ਬਾਤਾਂ ਹੁੰਦੀਆਂ ਨੇ ਨਾ ਸਾਰੀਆਂ, ਜਿਵੇਂ ਅਸੀਂ ਆਨੇ ਹਾਂ ਕੋਈ ਤਾਜ਼ਾ ਤਰੀਨ ਖਬਰ, ਉਹ ਸਾਰੀਆਂ ਉਦੋਂ ਤਰੰਜਾਂ 'ਚ ਮਿਲਦੀਆਂ ਹੁੰਦੀਆਂ ਸਨ, ਪੂਰੇ ਪਿੰਡ ਦੀ ਡਾਇਰੀ। ਉਹ ਫਿਰ ਜ਼ਨਾਨੀਆਂ ਨੂੰ ਚਸਕਾ ਪੈ ਜਾਂਦਾ ਸੀ, ਗੱਲਾਂ ਦੀਆਂ ਗਾਲੜੀ ਹੋ ਜਾਂਦੀਆਂ ਹਨ, ਉਹ ਫਿਰ ਘਰ ਦੇ ਕੰਮਾਂ ਤੇ ਘੱਟ ਤਵੱਜੋ ਦਿੰਦੀਆਂ ਸਨ। ਇਹੋ ਹੀ ਗੱਲ ਸਾਨੂੰ ਇਸ ਅਖਾਣ 'ਚ ਦੱਸੀ ਗਈ ਹੈ। ਬਾਜਵਾ ਸਾਹਿਬ ਵੇਖੋ ਨਾ, ਜਿਵੇਂ ਦੱਸਿਆ ਕਿ ਇੱਕ ਸਕੈਜੂਅਲ ਬਣਾਉਣਾ ਚਾਹੀਦਾ ਨਾ, ਇੱਕ ਸਿੱਖਿਆਕਾਰ ਔਰਤ ਜਿਹੜੀ ਹੈ ਉਹਦਾ ਤੇ ਹੱਕ ਹੈ ਵੇ ਵੀ ਸੁਬਾਹ ਕੀ ਕਰਨਾ, ਦੁਪਹਿਰ ਨੂੰ ਕੀ ਕਰਨਾ, ਸ਼ਾਮ ਨੂੰ ਕੀ ਕਰਨਾ, ਬੱਚਿਆਂ ਸਕੂਲੋਂ ਆਉਣਾ, ਖਾਮਦ ਨੇ ਨੌਕਰੀ ਤੋਂ ਜਾਂ ਕੰਮ ਕਾਜ ਕਰਕੇ ਵਾਈ ਸ਼ਾਈ ਕਰਕੇ ਪਿੱਛਾ ਆਉਣਾ, ਉਹਨੂੰ ਡੀਲ ਕਰਕੇ ਫਿਰ ਸ਼ਾਮ ਦਾ ਇੱਕ ਟਾਈਮ ਲਿਮਿਟਿਡ ਉਹ ਵੀ ਆਪਣੇ ਸਕੈਜੂਅਲ ਦੇ ਵਿੱਚ ਰੱਖਿਆ ਹੋਣਾ ਵੀ ਇੰਨੇ ਵਜੇ ਮੈਂ ਜਾ ਕੇ ਚਰਖਾ ਕੱਤਣਾ। ਲੇਕਿਨ ਆਤਨ ਦੀ ਜਿਹੜੀ ਜਿਹਨੂੰ ਚਸਕਾ ਪੈ ਜਾਏ, ਉਹ ਸਾਰੇ ਕੰਮ ਜ਼ਰੂਰੀ ਪਸੇ ਪੁਸ਼ਤ ਸੁੱਟ ਕੇ ਉਹ ਫਿਰ ਉਧਰ ਹੀ ਲੱਗੀ ਰਹਿੰਦੀ ਹੈ, ਤੇ ਇਹ ਗੱਲ ਕੋਈ ਚੰਗੀ ਨਹੀਂ ਹੁੰਦੀ। ਬਾਜਵਾ ਸਾਹਿਬ ਦੁਬਈ ਤੋਂ ਅਹਿਮਦ ਬੱਟ ਸਾਹਿਬ, ਉਹ ਵੀ ਸਾਡੇ ਬੜੇ ਪਿਆਰੇ ਵੇਖਣ ਵਾਲੇ ਨੇ, ਉਹਨਾਂ ਜਨਾਬ ਅਖਾਣ ਭਿਜਵਾਇਆ ਕਿ ਮੀਆਂ ਤੇ ਮਰ ਗਿਆ ਆਈ ਨਾਲ, ਤੇ ਬੀਬੀ ਕਿਉਂ ਮਰੇ ਰੁਖਾਈ ਨਾਲ। ਬੰਦੇ ਦੀ ਵੇਖੋ ਨਾ, ਜ਼ਿੰਦਗੀ ਮੌਤ ਦਾ ਤੇ ਖੁਦਾ ਨੂੰ ਪਤਾ ਹੈ, ਜੀ ਜੀ, ਬੰਦੇ ਨੂੰ ਪਤਾ ਨਹੀਂ ਕਿ ਬੰਦਾ ਜਿਹੜਾ ਉਹਦਾ ਆ ਗਈ ਰੱਬ ਵੱਲੋਂ ਤੇ ਉਹ ਫੌਤ ਹੋ ਗਿਆ ਜੀ, ਤੇ ਬੀਬੀ ਨੂੰ ਉਹਦੇ ਹੇਰ ਵਿੱਚ ਹੀ ਨਹੀਂ ਮਰ ਜਾਣਾ ਚਾਹੀਦਾ। ਹਾਂਜੀ, ਤੇ ਵੇਖੋ ਨਾ, ਅਗਰ ਤੇ ਜਵਾਨ ਹੈ ਬੀਬੀ, ਤੇ ਜਿਸ ਤਰ੍ਹਾਂ ਸਲਾਮੀ ਸ਼ਰੀਅਤ ਤੇ ਉਹਨੂੰ ਨਿਕਾਹ ਵਗੈਰਾ ਕਿਤੇ ਕਰ ਲੈਣਾ ਚਾਹੀਦਾ ਹੈ। ਜੀ ਜੀ, ਕਿਉਂਕਿ ਬੜਾ ਔਖਾ ਹੁੰਦਾ ਨਾ ਰੰਡੇਪਾ ਕੱਟਣਾ, ਬੜਾ ਔਖਾ ਹੁੰਦਾ ਹੈ, ਤੇ ਦੁਨੀਆ ਦੀਆਂ ਗੱਲਾਂ ਤੇ ਵਾਧੇ ਘਾਟੇ, ਤੇ ਜੇ ਉਹ ਸਬਰ ਸ਼ੁਕਰ ਕਰ ਸਕਦੀ ਹੈ ਆਪਣੀ ਔਲਾਦ ਹੈ ਉਹਦੀ, ਔਰ ਉਹਦੇ ਵੱਲ ਵੇਖ ਕੇ ਉਹਨਾਂ ਦੀ ਪਾਲਣਾ ਕਰਨ ਦੇ ਹਿਕਮਤ ਹੌਸਲੇ ਨਾਲ, ਤੇ ਉਹਦੇ 'ਚ ਇੰਨਾ ਹੈ ਸੱਤ ਕਿ ਉਹ ਪੂਰੀ ਦੁਨੀਆ ਵੱਲੋਂ ਅੱਖਾਂ ਮੀਟ ਕੇ, ਤੇ ਫਿਰ ਵੀ ਮਤਲਬ ਹੈ ਕਿ ਉਹਨੂੰ ਹਿੰਮਤ ਹੌਸਲੇ ਨਾਲ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਹੈ। ਹੁਣ ਮੀਆਂ ਫੌਤ ਹੋ ਗਿਆ ਤੇ ਉਹਦੇ ਨਾਲ ਹੀ ਤੇ ਨਹੀਂ ਨਾ ਮਰ ਜਾਣਾ ਪਿਓ ਉਹਦਾ ਹੇਰਵਾ ਕਰਦਿਆਂ ਉਹਦੇ ਦੁੱਖ ਵਿੱਚ ਹੀ। ਇਹ ਤੇ ਵੇਖੋ ਨਾ, ਫੌਤ ਹੋਣਾ ਕੁਦਰਤ ਦਾ ਨਿਜ਼ਾਮ ਹੈ, ਜਿਹਦੇ ਵੇਲੇ ਲਿਖੀ ਹੈ ਉਹ ਆ ਜਾਣੀ ਹੈ। ਹਾਂਜੀ, ਤੇ ਬੀਵੀ ਨੂੰ ਨਹੀਂ ਚਾਹੀਦਾ ਪਿਓ ਦਾ ਇੰਨਾ ਜ਼ਿਆਦਾ ਦੁੱਖ ਕਰੇ ਵੀ ਹਾਲ ਪਾ ਰਿਹਾ ਮੈਂ ਮੰਜੀ ਤੇ ਪੈ ਜੇ ਵੀ ਮੈਂ ਹੁਣ ਮਤਲਬ ਤੇਰੇ ਨਾਲ ਹੀ ਜਾਣਾ, ਤਾਂ ਇਹ ਕੋਈ ਚੰਗਾ ਕੰਮ ਨਹੀਂ। ਲੋ ਜੀ ਸਾਹਿਬੋ, ਅਹਿਮਦ ਬੱਟ ਸਾਹਿਬ ਸਾਡੇ ਦੁਬਈ ਤੋਂ, ਜਿਨ੍ਹਾਂ ਨੇ ਅਖਾਣ ਭਿਜਵਾਇਆ ਸੀ ਵੀ ਮੀਆਂ ਤੇ ਮਰ ਗਿਆ ਆਈ ਨਾਲ, ਤੇ ਬੀਬੀ ਕਿਉਂ ਮਰੇ ਰੁਖਾਈ ਨਾਲ। ਪਿਆਰਿਓ, ਅਸੀਂ ਜਿਹੜੇ ਮੁਸਲਮਾਨ ਆ, ਸਾਡਾ ਇਹ ਅਕੀਦਾ ਹੁੰਦਾ, ਸਾਨੂੰ ਇਹ ਯਕੀਨ ਹੁੰਦਾ ਵੀ ਸਾਡੀ ਓਨੀ ਹੈ ਜਿੰਨੀ ਸਾਡੇ ਮਾਲਕ ਨੇ ਲਿਖੀ ਹੈ। ਜਿੰਨੇ ਸਾਹ ਇਸ ਦੁਨੀਆ ਤੇ ਆ ਕੇ ਸਾਨੂੰ ਲੈਣੇ ਨੇ, ਉਦੋਂ ਇੱਕ ਸਾਹ ਵੀ ਅਗਾਂਹ ਪਿਛਾਂ ਨਹੀਂ ਹੋ ਸਕਦਾ। ਅੱਲਾਹ ਪਾਕ ਦਾ ਹੁਕਮ ਜਿਹੜਾ ਹੈ, ਜਿੰਨੀ ਸਾਡੀ ਉਮਰ ਹੈ, ਅਸੀਂ ਉਹਦੇ ਤੇ ਪੱਕਾ ਯਕੀਨ ਰੱਖਦੇ ਹਾਂ। ਇਹੋ ਹੀ ਇੱਕ ਮੁਸਲਮਾਨ ਦੀ ਸ਼ਾਨ ਹੁੰਦੀ ਹੈ। ਹੁਣ ਇੱਕ ਬੰਦਾ ਆਪਣੀ ਆਈ ਨਾਲ ਮਰ ਗਿਆ, ਜਦੋਂ ਅੱਲਾਹ ਪਾਕ ਦਾ ਹੁਕਮ ਆਇਆ, ਉਹਨੂੰ ਦੁਨੀਆ ਤੋਂ ਅੱਲਾਹ ਪਾਕ ਲੈ ਗਏ। ਉਹਦੀ ਹੁਣ ਜਿਹੜੀ ਪਿੱਛੇ ਬੇਵਾ ਰਹਿ ਗਈ ਹੈ ਨਾ ਜੀ, ਇਹ ਉਹਦੇ ਬਾਰੇ ਗੱਲ ਕੀਤੀ ਗਈ ਹੈ ਕਿ ਜੇ ਤੇ ਉਹਦੀ ਮਾਸ਼ਾਅੱਲਾ ਔਲਾਦ ਜਵਾਨ ਹੈ ਔਰ ਉਹਦੇ ਕੋਲ ਵਸਾਇਲ ਵੀ ਹੈ ਨੇ, ਉਹਦਾ ਬੰਦਾ ਅੱਛਾ ਤਰਕਾ ਛੱਡ ਕੇ ਗਿਆ ਹੈ, ਕੋਈ ਜ਼ਮੀਨ ਭਾਂਡਾ ਹੈ, ਉਹਦੀ ਗੁਜ਼ਰ ਔਕਾਤ, ਉਹਦੇ ਬੱਚਿਆਂ ਦੀ ਗੁਜ਼ਰ ਔਕਾਤ ਹੋ ਸਕਦੀ ਹੈ, ਔਰ
ਸਭ ਤੋਂ ਵੱਡੀ ਗੱਲ ਜਿਹੜੀ ਬਾਜਵਾ ਸਾਹਿਬ ਦੱਸੀ ਹੈ ਕਿ ਉਹ ਆਪ ਵੀ ਐਡਾ ਕੋਈ ਹਿੰਮਤ ਕਾਲਜਾ ਰੱਖਦੀ ਏ ਕਿ ਬਗੈਰ ਸ਼ੌਹਰ ਤੋਂ ਆਪਣੀ ਬਾਕੀ ਦੀ ਸਾਰੀ ਹਯਾਤੀ ਗੁਜ਼ਾਰ ਸਕੇ ਤੇ ਉਹ ਭਲੇ ਫਿਰ ਨਾ ਵਿਆਹ ਕਰੇ। ਲੇਕਿਨ ਪਿਆਰਿਓ, ਅਗਰ ਇੱਕ ਬੰਦਾ ਮਰ ਗਿਆ, ਉਹਦੀ ਬੀਵੀ ਜਿਹੜੀ ਹੈ ਉਹ ਜਵਾਨ ਹੈ ਜਾਂ ਜਿੰਨੀ ਵੀ ਉਮਰ ਦੀ ਹੈ, ਉਹਦਾ ਕੋਈ ਜ਼ਰੀਆ ਆਮਦਨ ਨਹੀਂ, ਕੋਈ ਕਮਾਉਣ ਵਾਲਾ ਨਹੀਂ, ਬੱਚੇ ਹੈ ਨੇ ਜਾਂ ਨਹੀਂ ਹੈ, ਛੋਟੇ ਨੇ, ਹੁਣ ਬੱਚੇ ਵੀ ਪਾਲਣੇ ਨੇ, ਉਸ ਆਪ ਵੀ ਗਰੀਬ ਨੇ, ਆਪਣੀ ਜ਼ਿੰਦਗੀ ਗੁਜ਼ਾਰਨੀ ਹੈ, ਤੇ ਅਗਰ ਉਹ ਦੂਸਰੀ ਸ਼ਾਦੀ ਕਰ ਲਵੇ ਤੇ ਕੋਈ ਮੁਜ਼ਾਇਕਾ ਨਹੀਂ। ਉਹਨੂੰ ਅੱਲਾਹ ਪਾਕ ਨੇ, ਨਬੀ ਪਾਕ ਨੇ, ਸ਼ਰੀਅਤ ਨੇ ਹੱਕ ਦਿੱਤਾ ਹੈ। ਦੇਖੋ ਨਾ, ਸਾਡੇ ਪਿਆਰੇ ਨਬੀ ਪਾਕ ਨੇ ਤੇ ਸਾਰੀਆਂ ਬੇਗਮਾਤ ਜਿੰਨੀਆਂ ਉਮਹਾਤੁਲ ਮੋਮਿਨੀਨ ਹੋਈਆਂ ਨੇ, ਸਾਡੀਆਂ ਮੋਮਨਾਂ ਦੀਆਂ ਮਾਵਾਂ, ਸਾਰੀਆਂ ਹੀ ਮੁਤਲਕਾ ਜਾਂ ਸ਼ਾਦੀशुदा ਸਨ, ਸਿਵਾਏ ਹਜ਼ਰਤ ਆਇਸ਼ਾ ਰਜ਼ੀ ਅੱਲਾਹ ਤਾਲਾ ਅਨਹਾ ਤੋਂ। ਤੇ ਤਲਾਕ ਯਾਫਤਾ ਦੇ ਨਾਲ ਸ਼ਾਦੀ ਜਦੋਂ ਨਬੀ ਪਾਕ ਕੀਤੀ ਹੈ ਤੇ ਫਿਰ ਇਹਦਾ ਮਤਲਬ ਹੈ ਨਾ ਕਿ ਬੇਵਾ ਔਰ ਮੁਤਲਕਾ ਜਿਹੜੀ ਹੈ ਉਹਨੂੰ ਹੱਕ ਹਾਸਲ ਹੈ ਸ਼ਾਦੀ ਕਰਨ ਦਾ। ਹਜ਼ੂਰ ਪਾਕ ਨੇ ਤੇ ਮਿਸਾਲ ਕਾਇਮ ਕਰ ਦਿੱਤੀ। ਹੁਣ ਦੂਜੀ ਗੱਲ ਇਹ ਵੇ ਕਿ ਇੱਕ ਰੰਡੀ ਦਾ ਕੋਈ ਕਮਾਉਣ ਵਾਲਾ ਹੀ ਨਹੀਂ, ਬੇਵਾ ਔਰਤ ਹੈ ਨਾ, ਉਹਨੂੰ ਉਹਦਾ ਕੋਈ ਜ਼ਰੀਆ ਆਮਦਨ ਹੈ, ਤੇ ਉਹਦੇ ਰਿਸ਼ਤੇਦਾਰ ਪਿਆ ਆਖਣ ਖਬਰਦਾਰ ਤੂੰ ਵਿਆਹ ਨਾ ਕਰੀ, ਜੇ ਤੂੰ ਵਿਆਹ ਕੀਤਾ ਤੇ ਵੇਖਾਂਗੇ ਤੂੰ ਦੂਜਾ ਖਸਮ ਕੀਤਾ। ਯਾਰ ਕਿਉਂ ਨਾ ਕਰੇ ਸਰ, ਉਹਨੂੰ ਕਰਨਾ ਚਾਹੀਦਾ। ਇਹ ਦੀਨ ਜਿਹੜਾ ਸਾਡਾ ਇਹ ਬੜਾ ਸਿੱਧਾ ਤੇ ਸਾਫ਼ ਸੁਥਰਾ ਤੇ ਸੁੱਚਾ ਦੀਨ ਹੈ। ਅਸੀਂ ਕਿਸੇ ਵੀ ਇਨਸਾਨ ਕੋਲੋਂ ਉਹਦੀ ਜ਼ਿੰਦਗੀ ਦੇ ਹਕੂਕ ਨਹੀਂ ਛੀਨ ਸਕਦੇ। ਬੰਦਾ ਉਹਦਾ ਮਰ ਗਿਆ, ਹੁਣ ਉਹ ਕਿਉਂ ਮਰੇ ਰੁਖਾਈ ਨਾਲ, ਮਤਲਬ ਉਹ ਰੁੱਖੀ ਖਾ ਖਾ ਮਰੇ, ਮੰਗ ਤੰਗ ਕੇ ਗੁਜ਼ਾਰਾ ਕਰੇ। ਉਹ ਜ਼ਿੰਦਗੀ ਪਹਾੜ ਜਿੰਨੀ ਕਿਸ ਤਰ੍ਹਾਂ ਆਪਣੀ ਗੁਜ਼ਾਰੇ। ਬਾਜਵਾ ਸਾਹਿਬ ਨੇ ਤਾਂ ਨੁਸਖਾ ਸਾਫ਼ ਦੱਸ ਛੱਡਿਆ ਅਸੂਲ ਕਿ ਅਗਰ ਉਹ ਸਮਝਦੀ ਹੈ ਕਿ ਮੈਂ ਕੱਲੀ ਖੁਦ ਕਮਾ ਕੇ ਆਪਣਾ ਗੁਜ਼ਾਰਾ ਵੀ ਕਰ ਲਾਂਗੀ, ਇੱਕ ਦੋ ਬੱਚੇ ਮੈਂ ਇਹਨੂੰ ਵੀ, ਇਹ ਸਾਡੇ ਵਸੇਬ ਦਾ ਅਲਮੀਆ ਹੈ ਕਿ ਬਾਜ਼ ਬੇਵਾ ਖਵਾਤੀਨ ਇੱਕ ਦੋ ਬੱਚਾ ਨਿੱਕਾ ਨਿੱਕਾ ਹੁੰਦਾ ਤੇ ਉਹ ਵਿਆਹ ਨਹੀਂ ਕਰਦੀਆਂ ਕਿ ਮਤਾਂ ਦੂਸਰਾ ਪਿਓ ਮੇਰੇ ਬੱਚਿਆਂ ਨੂੰ ਨਾ ਮਾਰੇ। ਇਹ ਤੇ ਮਾਂ ਦੀ ਸ਼ਾਨ ਹੈ ਜਿਹਦੇ 'ਚ ਪਿਆਰਿਓ ਮਾਂ ਦੇ ਪੈਰਾਂ ਥੱਲੇ ਜੰਨਤ ਦੱਸੀ ਗਈ। ਉਹ ਸਾਰੀ ਜ਼ਿੰਦਗੀ ਔਲਾਦ ਪਿੱਛੇ ਰੰਡੇਪਾ ਕੱਟ ਛੱਡਦੀ ਹੈ, ਆਪਣੇ ਬੱਚੇ ਪਈ ਪਾਲਦੀ ਹੈ, ਲੋਕਾਂ ਦੇ ਘਰਾਂ 'ਚ ਕੰਮ ਕਰੇਗੀ, ਕਿਧਰੇ ਨੌਕਰੀ ਕਰ ਲੈਗੀ, ਲੇਕਿਨ ਉਹ ਦੂਸਰਾ ਖਾਮਦ ਨਹੀਂ ਕਰਦੀ। ਆਪਣੇ ਤਮਾਮ ਤਰ ਜਜ਼ਬਾਤ ਨੂੰ ਮਾਰ ਕੇ ਆਪਣੀ ਸਾਰੀ ਜ਼ਿੰਦਗੀ ਬੱਚਿਆਂ ਦੇ ਨਾਂ ਲਾ ਦਿੰਦੀ ਹੈ। ਅਗਰ ਉਹ ਆਪਣੀ ਮਰਜ਼ੀ ਨਾਲ ਇਸ ਕੰਮ ਤੇ ਤਿਆਰ ਹੈ ਤੇ ਉਹ ਕਰੇ, ਅਦਰਵਾਈਜ਼ ਇਹ ਸਾਡੇ ਜਿਹੜੇ ਵਸੇਬ ਵਿੱਚ ਅਸੂਲ ਨੇ ਨਾ ਜੀ ਕਿ ਸਾਡਾ ਭਰਾ ਮਰ ਗਿਆ ਤੇ ਤੂੰ ਹੁਣ ਭਰਜਾਈਏ ਦੂਜੀ ਰੰਨ ਨਾ, ਦੂਜਾ ਖਸਮ ਨਾ ਕਰੀ, ਇਹ ਗਲਤ ਤਰੀਕਾ ਹੈ। ਅਗਰ ਉਹਦਾ ਕੋਈ ਅੱਛਾ ਜ਼ਰੀਆ ਆਮਦਨ ਨਹੀਂ, ਅਗਰ ਜ਼ਰੀਆ ਆਮਦਨ ਵੀ ਹੈ, ਉਹ ਫੇਰ ਵੀ ਅਗਰ ਖਾਮਦ ਕਰਨਾ ਚਾਹੁੰਦੀ ਹੈ ਤਾਂ ਉਹ ਕਰ ਸਕਦੀ ਹੈ। ਉਹਨੂੰ ਇਸਲਾਮ ਵਿੱਚ, ਸਾਡੇ ਦੀਨ ਵਿੱਚ, ਸਾਡੇ ਮਜ਼ਹਬ ਵਿੱਚ, ਸਾਡੇ ਮੁਲਕ ਦੇ ਕਾਨੂੰਨ ਦੇ ਵਿੱਚ ਕੋਈ ਰੁਕਾਵਟ ਨਹੀਂ, ਔਰ ਨਾ ਉਹਨੂੰ ਕੋਈ ਮਨਾਈ ਹੈ, ਨਾ ਉਹਨੂੰ ਕੋਈ ਰੋਕ ਸਕਦਾ ਜਬਰਨ। ਸਾਡੇ ਇੱਥੇ ਨਾ ਹਿੰਦ ਸਿੰਧ ਦੇ ਵਿੱਚ ਇਹ ਰਿਵਾਜ ਸੀ ਕਿ ਜਿਹੜੇ ਸਾਰੇ ਵਾਰੀਅਰ ਕਬੀਲੇ ਸਨ ਸਾਡੇ ਜੀ, ਔਰ ਇਹ ਲੜਦੇ ਫਿਰਦੇ ਰਹਿੰਦੇ ਸਨ ਤੇ ਬੀਬੀਆਂ ਰੰਡੀਆਂ ਹੁੰਦੀਆਂ ਰਹਿੰਦੀਆਂ ਸਨ, ਔਰ ਇਹਨਾਂ ਦਾ ਤਰੀਕਾ ਸੀ ਕਿ ਉਹਦੇ ਕੋਈ ਦਿਓਰ ਵਗੈਰਾ ਨਾਲ ਉਹਦਾ ਨਿਕਾਹ ਕਰ ਦੇਣਾ। ਹਾਂਜੀ। ਤੇ ਜਦੋਂ 5ਵੀਂ 6ਵੀਂ ਸਦੀ ਈਸਵੀ ਦੇ ਵਿੱਚ ਹਿੰਦੂ ਮਜ਼ਹਬ ਬਣਨ ਲੱਗਾ ਜੀ ਜੀ, ਤੇ ਇਹ ਜਿਹੜੇ ਸਾਡੇ ਕਬੀਲੇ ਨੇ ਇਹਨਾਂ ਹਿੰਦੂ ਮਜ਼ਹਬ, ਕਿਉਂਕਿ ਮਜ਼ਹਬ ਤੇ ਬੜੇ ਦੁਨੀਆ 'ਚ ਪਏ, ਜੀਨ ਬੁੱਧ ਪਤਾ ਨਹੀਂ ਕੀ ਹੁੰਦੇ ਰਹੇ ਤੇ ਉਹ ਸਾਡੇ ਵੱਡੇ ਅਡਾਪਟ ਕਰਦੇ ਰਹੇ ਜੀ ਜੀ। ਇਹ ਜਦੋਂ ਹਿੰਦੂ ਮਜ਼ਹਬ ਦੀ ਵਾਰੀ ਆਈ ਤੇ ਬਾਹਮਣ ਨੇ ਕਿਹਾ ਜੀ ਸ਼ਰਤ ਇਹ ਕਿ ਤੁਸੀਂ ਬੇਵਾ ਦਾ ਨਿਕਾਹ ਨਹੀਂ ਕਰਨਾ ਪਰਤ ਕੇ। ਇਸ ਗੱਲ ਤੋਂ ਸਾਡੇ ਕਬੀਲਿਆਂ ਦਾ ਪੁਆੜਾ ਪੈ ਗਿਆ ਬਾਹਮਣ ਨਾਲ। ਉਹਨਾਂ ਆਖਿਆ ਜੀ ਅਸੀਂ ਕਿੱਥੇ ਸੁੱਟਾਂਗੇ ਉਹਨਾਂ ਨੂੰ ਬੀਬੀਆਂ, ਜਿਹੜੀਆਂ ਰੰਡੀਆਂ ਬੀਬੀਆਂ ਹੋਈਆਂ ਨੇ ਉਹ ਮਤਲਬ ਉਹਨੂੰ ਬੇਸਹਾਰਗੀ ਦੇ ਵਿੱਚ ਛੱਡ ਦੇਣਾ। ਦੂਜਾ ਇਹ ਵੇਖੋ ਨੌਜਵਾਨ ਨੇ, ਉਹਦੀਆਂ ਜਿਸਮਾਨੀ ਵੀ ਲੋੜਾਂ ਨੇ ਕੁਝ, ਤੇ ਮਤਲਬ ਇਹ ਕਿ ਉਹਨੂੰ ਛੱਡ ਦੇਣਾ, ਇਹ ਕਿੱਥੋਂ ਦਾ ਇਨਸਾਫ ਹੈ। ਇਥੋਂ ਫਿਰ ਇਹ ਜਨਾਬ ਜਿੱਥੇ ਆਪਣਾ ਰਾਜਪੂਤ ਲਫ਼ਜ਼ ਜਿਹੜਾ ਬਣਿਆ ਸੀ ਨਾ ਜੀ, ਅੱਛਾ, ਬਾਹਮਣਾ ਦੇ ਆਖੇ ਕੁਝ ਜੱਟ ਕਬੀਲੇ ਲੱਗ ਗਏ ਤੇ ਉਹਨਾਂ ਆਖਿਆ ਤੁਸੀਂ ਤੇ ਰਾਜਪੂਤ ਹੋ। ਤੁਸੀਂ ਵੇਖਿਆ ਨਾ ਰਾਜਪੂਤ ਨਹੀਂ ਸਨ ਬੇਵਾ ਦਾ ਨਿਕਾਹ ਕਰਦੇ, ਹੁਣ ਤੇ ਬਾਹਮਣ ਵੀ ਆਪਣੀਆਂ ਕੁੜੀਆਂ ਦਾ ਕਰ ਛੱਡਦੇ ਨੇ। ਇਸ ਵਾਸਤੇ ਵੀ ਹੈ ਹੀ ਯਾਰ ਫਿਤਰੀ ਸੀ, ਅਨਨੈਚੁਰਲ ਕੰਮ ਸੀ ਨਾ। ਨੌਜਵਾਨ ਬੱਚੀ ਹੈ, ਤੁਸੀਂ ਉਹਨੂੰ ਜਨਾਬ ਮਜ਼ਹਬ ਦੇ ਨਾਂ ਤੇ ਜਾਂ ਆਪਣੇ ਸਮਾਜ ਦੇ ਨਾਂ ਤੇ ਜਾਂ ਰਸਮੋ ਰਿਵਾਜ ਦੇ ਨਾਂ ਤੇ ਉਹਨੂੰ ਘਰ ਬਹਾ ਕੇ ਤੇ ਸੁੱਕੜੇ ਪਾ ਛੜੋ। ਹਾਂਜੀ। ਉਹ ਫਿਰ ਇਸ ਵਜ੍ਹਾ ਨਾਲ ਇਹ ਜਿਹੜਾ ਨਾ ਇਸ ਧਰਤੀ ਦੇ ਵਿੱਚ ਸਦੀਆਂ ਤੋਂ ਇਹ ਰਿਵਾਜ ਸੀ ਕਿ ਬੇਵਾ ਦਾ ਨਿਕਾਹ ਫੌਰੀ ਤੌਰ ਤੇ ਕਰ ਦਿਓ, ਇਸਲਾਮ ਤੋਂ ਪਹਿਲਾਂ। ਹਾਂਜੀ ਹਾਂਜੀ।
ਪਿਆਰਿਓ, ਮੇਰੀ ਆਪਣੀ ਇੱਕ ਹਮਸ਼ੀਰਾ ਨੇ, ਅੱਲਾਹ ਪਾਕ ਉਹਨਾਂ ਨੂੰ ਜ਼ਿੰਦਗੀ ਸਿਹਤ ਦੇ, ਉਹਨਾਂ ਦੇ ਮੀਆਂ ਪਾਕਿਸਤਾਨ ਆਰਮੀ ਦੇ ਵਿੱਚ ਮੇਜਰ ਸਨ ਔਰ ਉਹ ਸ਼ਹੀਦ ਹੋ ਗਏ। ਔਰ ਜਿਹੜੇ ਮੇਰੀ ਹਮਸ਼ੀਰਾ ਦੇ ਸੁਸਰ ਸਾਹਿਬ ਸਨ, ਹਾਜੀ ਸਾਹਿਬ, ਅੱਲਾਹ ਪਾਕ ਉਹਨਾਂ ਨੂੰ ਬੜੀਆਂ ਇੱਜ਼ਤਾਂ ਔਰ ਜ਼ਿੰਦਗੀ ਸਿਹਤ ਦੇ, ਉਹਨਾਂ ਦੇ ਛੋਟੇ ਬੇਟੇ ਯਾਨੀ ਮੇਰੀ ਭੈਣ ਦਾ ਜਿਹੜੇ ਦੇਵਰ ਸਨ, ਉਹ ਦਿਓਰ ਵੀ ਉਹਦਾ ਫੌਜ ਵਿੱਚ ਕੈਪਟਨ ਸਨ। ਉਹ ਬਾਅਦ ਵਿੱਚ ਫਿਰ ਉਹ ਵੀ ਅਲਹਮਦੁਲਿਲਾ ਮੇਜਰ ਹੋ ਗਏ। ਤੇ ਉਹਨਾਂ ਨੇ ਸਾਡੀ ਜਿਹੜੀ ਭੈਣ ਸੀ ਉਹਦੇ ਚੋਂ ਚੂੰਕਿ ਇੱਕ ਬੇਟੀ ਸੀ, ਇਸ ਵਾਸਤੇ ਉਹਨਾਂ ਨੇ ਆਪਣੀ ਬਹੂ ਦਾ, ਜਿਹੜੀ ਸਾਡੀ ਹਮਸ਼ੀਰਾ ਬੇਵਾ ਹੋਈ ਸੀ, ਉਹਦਾ ਆਪਣੇ ਛੋਟੇ ਬੇਟੇ ਕੈਪਟਨ ਸਾਹਿਬ ਨਾਲ ਵਿਆਹ ਕਰ ਦਿੱਤਾ। ਉਹ ਵੀ ਅਲਹਮਦੁਲਿਲਾ ਮੇਜਰ ਹੋ ਕੇ ਤੇ ਹੁਣ ਉਹ ਰਿਟਾਇਰ ਹੋ ਗਏ ਨੇ। ਸੋ ਗੁਜ਼ਾਰਿਸ਼ ਇਹ ਵੇ ਕਿ ਬੇਵਾ ਜਿਹੜੀ ਖਾਤੂਨ ਹੈ ਉਹਨੂੰ ਸਾਡੇ ਮੁਆਸ਼ਰੇ ਨੂੰ ਚਾਹੀਦਾ ਹਕੂਕ ਦੇਣ ਔਰ ਅਸੀਂ ਉਹਨੂੰ ਸਗੋਂ ਸਮੇਟੀਏ, ਉਹਦੀ ਇੱਜ਼ਤ ਵਿੱਚ ਇਜ਼ਾਫਾ ਕਰੀਏ। ਇਸਲਾਮ ਤੇ ਇਨਸਾਨ ਨੂੰ ਤੌਕੀਰ ਦੇਣ ਵਾਲਾ ਮਜ਼ਹਬ ਹੈ ਔਰ ਇਨਸਾਨੀਅਤ ਦਾ ਸਭ ਤੋਂ ਜ਼ਿਆਦਾ ਇਹਤਰਾਮ ਕਰਨ ਵਾਲਾ ਮਜ਼ਹਬ ਹੈ। ਇਹ ਜਿਹੜੇ ਗਲਤ ਰਿਵਾਜ ਸਾਡੇ ਵਸੇਬ ਵਿੱਚ ਫਰੋਗ ਪਾ ਗਏ ਹੋਏ ਨੇ, ਇਹਨਾਂ ਤੋਂ ਛੁਟਕਾਰਾ ਹਾਸਲ ਕਰਨਾ, ਇਹਨਾਂ ਦੀ ਨਿੰਦਿਆ ਕਰਨਾ, ਇਹ ਸਾਡੇ ਅਵਲੀਨ ਫਰਾਇਜ਼ ਦੇ ਵਿੱਚ ਸ਼ਾਮਲ ਹੈ। ਪਿਆਰਿਓ, ਇਹਦੇ ਨਾਲ ਹੀ ਸਾਡੇ ਅੱਜ ਦੇ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ ਹੈ। ਲੈਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ओ चल मेले नू चली रौनक हो जाऊं छट में चल मेले नू चलिए ओ रौनक हो जाऊं छट में चल मेले नू चलिए मल्ला कट कुड़ दे वट में चल मेले नू चलिए हाय चल मेले नू चलिए ओ चल